अस्सलाम वालेकुम जी, मैं तुहाडा अपना अवैस घुमन सियालकोटी। इस टाइम मैं गग्गो मंडी शहर दे विच बैठा, मेरे नाल अली अहमद साहब बैठे ने ढिल्लों साहब। ढिल्लों साहब कोल असीं पुछने आ कि जिहड़ा शहर गग्गो मंडी है, गग्गो मंडी नूं गग्गो मंडी क्यों आंदे ने। अगली गल तुसीं बड़े ध्यान दे नाल सुनियो कि गग्गो मंडी दी तारीख की। ढिल्लों साहब, ये गग्गो मंडी जिहड़ा शहर है, जी जी, ये गग्गो मंडी क्यों इनूं आंदे ने? ਬਜ਼ੁਰਗਾਂ ਤੋਂ ਸੁਣਿਆ ਜੀ, ਇੱਕ ਮਾਈ ਹੁੰਦੀ ਸੀ ਇੱਥੇ ਹਿੰਦੂ, अच्छा, ਉਹਦੀ ਇੱਥੇ ਦੁਕਾਨ ਸੀ, ਗਾਗੋ ਉਹਦਾ ਨਾਂ ਸੀ। गागो नां सी। ਗਾਗੋ ਉਹਦਾ ਨਾਂ ਸੀ, ਉਸ ਦੇ ਨਾਮ ਤੇ ਜਿਹੜਾ ਹੈਗਾ ਇੱਥੇ ਸਟੇਸ਼ਨ ਬਣਿਆ ठीक है, ਤੇ ਬਾਅਦ ਦੇ ਵਿੱਚ ਇਹਨੂੰ ਗੱਗੋ ਮੰਡੀ ਦਾ ਨਾਮ ਦਿੱਤਾ ਗਿਆ ठीक है। ਜੀ, ਅੰਗਰੇਜ਼ ਵਕਤ ਦੇ ਵਿੱਚ। अंग्रेज वक्त ਦੇ ਵਿੱਚ ਜੀ ਜੀ, ਇੱਥੇ ਜਿਹੜਾ ਗੱਗੋ ਮੰਡੀ ਹੈ, ਇੱਥੇ ਮੰਡੀ ਲੱਗਦੀ ਸੀ। ਮੰਡੀ ਇਹਦੀ ਮੁਆਇਸ਼ੀਆਂ ਮੰਡੀ ਜਿਹੜੀ ਬੜੀ ਮਸ਼ਹੂਰ ਸੀ, ਬੜੀ ਤਗੜੀ ਮੰਡੀ ਲੱਗਦੀ, ਹੁਣ ਅੱਛਾ। ਵੀ ਲੱਗਦੀ ਆ। ਉਦੋਂ ਪਹਿਲੇ ਦੌਰ ਦੇ ਵਿੱਚ ਵੀ ਸ਼ੁਰੂ ਤੋਂ ਮੰਡੀ, ਠੀਕ ਤਾਂ ਹੈ। ਫਿਰ ਮੰਡੀ ਦਾ ਇਹਨੂੰ ਨਾਮ ਦਿੱਤਾ ਗਿਆ। ਅੱਛਾ, ਮਤਲਬ ਡੰਗਰਾਂ ਦੀ ਮੰਡੀ ਇੱਥੇ ਡੰਗਰਾਂ ਦੀ ਲੱਗਦੀ ਮਾਲ, ਹਾਂਜੀ ਮਾਲ, ਮਤਲਬ ਗੱਲਾ ਮੰਡੀ ਨਹੀਂ, ਡੰਗਰਾਂ ਦੀ ਮੰਡੀ। ਮੰਡੀ ਜਿਹੜੀ ਇਹ ਗੱਲਾ ਮੰਡੀ 'ਚ ਆਪਾਂ ਬੈਠੇ ਆ, ਇਹ ਉਸ ਤੋਂ ਬਾਅਦ ਦੇ ਵਿੱਚ ਕਾਇਮ ਹੋਈ ਕਾਫੀ ਦੇਰ ਬਾਅਦ। ਠੀਕ ਹੈ, ਠੀਕ ਹੈ। ਲੇਕਿਨ ਉਹ ਅੰਗਰੇਜ਼ ਦੌਰ ਦੇ ਵਿੱਚ ਜਿਹੜਾ ਗੱਗੋ ਮੰਡੀ ਹੈ, ਇੱਥੇ ਡੰਗਰਾਂ ਦੀ ਮੰਡੀ ਡੰਗਰਾਂ ਲੱਗਦੀ ਦੀ ਮੰਡੀ ਸੀ, ਉਸੇ ਵਜ੍ਹਾ ਤੋਂ ਇੱਥੇ ਸਟੇਸ਼ਨ ਬਣਿਆ। ਉਸੇ ਵਜ੍ਹਾ ਤੋਂ ਇੱਥੇ ਸਟੇਸ਼ਨ ਸਟੇਸ਼ਨ ਬਣਿਆ। ਬਣਿਆ। ਅੱਛਾ, ਜਿਹੜਾ ਗੱਗੋ ਮੰਡੀ ਹੈ, ਤੁਹਾਡੇ ਬਕੌਲ ਗੱਗੋ ਮਾਈ ਸੀ, ਉਹਨੂੰ ਗਾਗੋ ਨਾਂ ਸੀ, ਤੇ ਉਹ ਗੱਗੋ ਮਤਲਬ ਉਹਦੇ ਨਾਂ ਤੋਂ ਗੱਗੋ ਫਿਰ ਗੱਗੋ ਗੂ ਮਤਲਬ ਨਾਂ ਬੋਲਿਆ ਜਾਣ ਲੱਗ ਪਿਆ, ਜੀ, ਲਿਖਿਆ ਜਾਣ ਲੱਗ ਜੀ ਪਿਆ। ਜੀ, ਇਹ ਸੁਣਿਆ ਸੀ ਤਾਰੀਖ ਤੋਂ ਠੀਕ ਆਪਣੇ ਹੈ। ਬਜ਼ੁਰਗਾਂ ਕੋਲੋਂ। ਗਾਗੋ ਜਿਹੜੀ ਮਾਈ ਹੈ, ਜੀ, ਉਹਦੇ ਨਾਂ ਦੀਆਂ ਹੋਰ ਵੀ ਤੇ ਮਾਈਆਂ ਹੋਣਗੀਆਂ, ਜਿਵੇਂ ਮਿਸਾਲ ਦੇ ਤੌਰ ਤੇ ਤੁਹਾਡਾ ਨਾਂ ਅਲੀ ਅਹਿਮਦ ਜੀ, ਜੀ, ਹੈ, ਹੋਰ ਤੇ ਵੀ। ਅਲੀ ਅਹਿਮਦ ਨਾਂ ਦੇ ਇੱਥੇ ਗੱਗੋ ਮੰਡੀ ਦੇ ਵਿੱਚ ਹੋਰ ਵੀ ਬੰਦੇ ਨੇ। ਉਹ ਵਜ੍ਹਾ ਇਹ ਦੱਸੀ ਜਾਂਦੀ ਆ ਕਿ ਉਹ ਮਾਈ ਦੀ ਇੱਥੇ ਉਦੋਂ ਛੋਟਾ ਜਿਹਾ ਸਟਾਫ ਸੀ, ਅੱਛਾ, ਉਹਦੀ ਇੱਥੇ ਦੁਕਾਨ ਹੁੰਦੀ ਸੀ, ਠੀਕ ਹੈ। ਕਾਦੀ? ਜਾਂ ਕਰਿਆਨੇ ਦੀ ਹੋਵੇਗੀ ਜਾਂ ਕਿਸੇ ਚੀਜ਼ ਦੀ ਠੀਕ ਹੈ, ਦੁਕਾਨ ਹੁੰਦੀ। ਦੁਕਾਨ ਸੀ, ਉਹ ਬੜੀ ਮਸ਼ਹੂਰ ਮਾਈ ਸੀ, ਉਹਦੇ ਨਾਂ ਤੇ ਇਹ ਜਿਹੜਾ ਹੈਗਾ ਅੱਡਾ ਜਿਹੜਾ ਮਸ਼ਹੂਰ ਹੋਇਆ। ਫਿਰ ਉਹ ਅੰਗਰੇਜ਼ ਨੇ ਇਹਨੂੰ ਸਟੇਸ਼ਨ ਦਾ ਦਰਜਾ ਦੇ ਦਿੱਤਾ, ਠੀਕ ਹੈ। ਤੇ ਉਹਦਾ ਹੀ ਸਾਰਾ ਕਿਰਦਾਰ ਸੁਣਦੇ ਹਾਂ। ਤੁਹਾਡਾ ਇੱਥੇ ਕਾਰੋਬਾਰ ਕੀ? ਅਸੀਂ ਇੱਕ ਤੇ ਇਹ ਗੱਲਾ ਮੰਡੀ ਦੀ ਦੁਕਾਨ ਹੈ ਜੀ ਸਾਡੀ, ਖਾਸ ਸਪਰੇ ਦੀ ਜਿੰਸ ਦੀ ਖਰੀਦੋ ਫਰੋਖਤ। ਠੀਕ ਹੈ। ਦੂਸਰਾ ਅਸੀਂ ਜ਼ਿਮੀਂਦਾਰਾ ਰਿਲੇਟਡ ਆ, ਜ਼ਿਮੀਂਦਾਰਾ ਸਾਡਾ। ਠੀਕ ਠੀਕ ਠੀਕ, ਮਾਸ਼ਾਅੱਲਾ ਮਾਸ਼ਾਅੱਲਾ। ਤੇ ਗੱਗੋ ਮੰਡੀ ਅਸੀਂ 47 ਤੋਂ ਪਹਿਲੇ ਜਲੰਧਰ ਤੋਂ ਮਾਈਗ੍ਰੇਟ ਕਰਕੇ ਆਏ ਸਾਡੇ ਬਜ਼ੁਰਗ ਇੱਥੇ। ਠੀਕ ਹੈ ਜੀ, ਉੱਥੇ ਸ਼ਹਿਰ ਸੁਲਤਾਨਪੁਰ ਸੀ, ਤਹਿਸੀਲ ਕਪੂਰਥਲਾ, ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਉੱਥੋਂ- ਜਲੰਧਰ? ਜ਼ਿਲ੍ਹਾ ਜਲੰਧਰ, ਤਹਿਸੀਲ ਕਪੂਰਥਲਾ ਅੱਛਾ, ਤੇ ਸ਼ਹਿਰ ਸੁਲਤਾਨਪੁਰ। ਸ਼ਹਿਰ ਸੁਲਤਾਨਪੁਰ। ਹਾਂਜੀ, ਉੱਥੋਂ ਅਸੀਂ ਮਾਈਗ੍ਰੇਟ ਕਰਕੇ ਸਾਡੇ ਵਾਲਿदैन ਇੱਥੇ ਆਏ ਸੀ। ਠੀਕ ਹੈ। 1947 ਵੇਲੇ। ਠੀਕ ਤੇ ਹੈ, ਫਿਰ ਹੁਣ ਅੱਲਾ ਦਾ ਸ਼ੁਕਰ ਹੈ, ਇੱਥੇ 8-10 ਮਰਬੇ ਜ਼ਮੀਨ ਆ। ਮਾਸ਼ਾਅੱਲਾ ਗੱਲਾਂ ਦੀ ਦੁਕਾਨ। ਮਾਸ਼ਾਅੱਲਾ। ਬਸ ਇਹ ਅੱਲਾ ਦਾ ਸ਼ੁਕਰ ਹੈ। ਅੱਛਾ, ਜਿਹੜਾ ਗੱਗੋ ਮੰਡੀ ਹੈ, ਜੀ, ਇਹਦੀ ਮਸ਼ਹੂਰ ਚੀਜ਼ ਕਿਹੜੀ? ਗੱਗੋ ਮੰਡੀ ਅਸਲ ਐਕਚੁਅਲ ਤੇ ਨੀਲੀ ਬਾਰ ਦਾ ਏਰੀਆ ਹੈ ਜੀ। ਠੀਕ ਹੈ ਇੱਥੋਂ ਦੀਆਂ ਮੱਝਾਂ ਤੁਹਾਨੂੰ ਬੜੀਆਂ ਮਸ਼ਹੂਰ ਆ। ਸਾਡੇ ਠੀਕ ਨਾਲ ਹੈ। ਜਿਵੇਂ ਸਤਲੁਜ ਬੈਲਟ ਪੈ ਜਾਂਦਾ ਜੀ ਦਰਿਆ। ਜੀ ਜੀ ਜੀ, ਠੀਕ ਹੈ, ਇਹ ਨੀਲੀ ਦਾ ਹੀ ਹਿੱਸਾ ਹੈ ਠੀਕ ਹੈ। ਗੱਗੋ ਮੰਡੀ। ਠੀਕ ਹੈ, ਠੀਕ ਹੈ, ਇੱਥੋਂ ਦੇ ਮਾਲ ਡੰਗਰ ਬਹੁਤ ਮਸ਼ਹੂਰ ਆ। ਠੀਕ ਹੈ। ਠੀਕ ਹੈ, ਜਿਵੇਂ ਤੁਹਾਨੂੰ ਪਤਾ ਕਿ ਸਾਹੀਵਾਲ ਦੀ ਗਾਂ ਬੜੀ ਮਸ਼ਹੂਰ ਜੀ ਆ। ਜੀ ਜੀ ਜੀ, ਇੱਥੇ ਨੀਲੀ ਅਟੈਚ ਕਰਦੀ ਹੈ ਇਹਨੂੰ, ਠੀਕ। ਮੱਝ ਸਾਡੇ ਬਹੁਤ ਅੱਛੀ ਪਾਈ ਜਾਂਦੀ ਹੈ। ਵਾਹ ਵਾਹ ਵਾਹ। ਤੇ ਜ਼ਿਮੀਂਦਾਰਾ ਇਹ ਇਲਾਕਾ ਜੀ ਬਹੁਤ ਅੱਛਾ, ਤਕਰੀਬਨ ਰਿਕਾਰਡ ਔਸਤ ਸਾਡੀ ਨਿਕਲਦੀ ਹੈ ਇੱਥੋਂ। ਠੀਕ ਹੈ। 3-4 ਫਸਲਾਂ ਅਸੀਂ ਲਾ ਰਹੇ ਹਾਂ। ਪਹਿਲੋਂ ਕਾਟਨ ਬੜੀ ਅੱਛੀ ਹੁੰਦੀ ਸੀ ਇੱਥੇ। ਅੱਛਾ, ਕਾਟਨ ਦੇ ਵਿੱਚ ਕੋਈ ਥੋੜਾ ਕ੍ਰਾਈਸਿਸ ਆਉਣ ਦੀ ਵਜ੍ਹਾ ਤੋਂ ਖਤਮ ਹੋ ਗਿਆ, ਠੀਕ ਹੈ। ਤੇ ਹੁਣ ਮੱਕੀ, ਝੋਨਾ ਤੇ ਆਲੂ। ਝੋਨਾ ਸਾਡੇ ਸਿਆਲਕੋਟ ਦੇ ਵਿੱਚ ਉਹਨੂੰ ਚਾਵਲ ਦੀ ਫਸਲ ਆ ਕੇ ਮੂੰਜੀ ਆਉਂਦੀ ਆ। ਮੂੰਜੀ ਆਉਂਦੇ, ਅਸੀਂ ਇੱਧਰ ਮੂੰਜੀ ਵੀ ਆਉਂਦੇ ਹਾਂ, ਝੋਨਾ ਵੀ ਕਹਿ ਲਈਦਾ। ਝੋਨਾ ਵੀ ਕਹਿੰਦੇ ਝੋਨਾ ਵੀ ਕਹਿ ਨੇ। ਲਈਦਾ। ਜਿਸ ਤਰ੍ਹਾਂ ਮੈਨੂੰ ਅੱਗੇ ਨਹੀਂ ਸੀ ਪਤਾ ਇਸ ਗੱਲ ਦਾ ਕਿ ਮੁੰਜੀ ਨੂੰ ਇਸ ਪਾਸੇ ਝੋਨਾ ਆਂਦੇ ਝੋਨਾ ਨੇ। ਵੀ ਕਹਿ ਤੇ ਉਹ ਜਿੰਨੇ ਲਫ਼ਜ਼ ਝੋਨਾ ਬੋਲਣਾ ਗੱਲਾਂ ਦੇ ਵਿੱਚ, ਤੇ ਮੈਂ ਸਮਝਣਾ ਕਪਾਹ ਦੀ ਗੱਲ ਪਈ ਹੁੰਦੀ। ਆ ਬਿਲਕੁਲ। ਸੋ ਉਹ ਕਪਾਹ ਨੂੰ ਨਰਮਾ ਆਂਦੇ ਨੇ। ਤੁਹਾਡੇ ਵਾਲੀ ਸਾਈਡ ਤੇ ਸਿਆਲਕੋਟ ਸਾਈਡ ਤੇ ਇਹਨੂੰ ਮੂੰਜੀ ਕਿਹਾ ਜਾਂਦਾ। ਜੀ, ਜੀ, ਜੀ। ਇੱਧਰ ਵੀ ਅਸੀਂ ਜਿਹੜਾ ਕਾਰੋਬਾਰੀ ਨਜ਼ਰ ਨਾਲ ਉਹਨੂੰ ਮੂੰਜੀ ਕਹੀਦਾ ਵਾ, ਵੈਸੇ ਲੋਕ ਜਿਹੜੇ ਪੰਜਾਬੀ ਆ ਉਹ ਝੋਨਾ ਵੀ ਕਹਿ ਲੈਂਦੇ। ਚਾਵਲ ਦੀ ਫਸਲ ਐਵਰੇਜਨ ਕਿੰਨੇ ਮਣ ਇੱਕ ਕਿੱਲੇ ਚੋਂ ਨਿਕਲਦੀ? ਸਰ, ਪਿਛਲੀ ਦਫਾ ਅਸੀਂ ਅਲਹਮਦੁਲਿਲਾ ਤਕਰੀਬਨ 70 ਤੋਂ 72 ਮਣ ਤੱਕ ਔਸਤ ਲਈ ਆ। ਅੱਛਾ ਹਾਂਜੀ, ਤੇ ਇਹਦੀ ਕਾਇਨਾਤ ਦੀ ਠੀਕ ਹੈ। ਕਾਇਨਾਤ ਦੀ ਇੱਕ ਕੁਆਲਿਟੀ ਹੈਗੀ 1509, ਜੀ, ਉਹਦੀ 72-73 ਮਣ ਤੱਕ ਤਕਰੀਬਨ ਫੀ ਏਕੜ ਅਸੀਂ ਵਾਹ ਔਸਤ ਲਈ। ਵਾਹ, ਠੀਕ ਠੀਕ ਔਰ ਠੀਕ। ਮੱਕੀ ਦਾ ਪਿਛਲੀ ਦਫਾ ਬੜਾ ਸੀਜ਼ਨ ਸੀ, ਤਕਰੀਬਨ 157-60 ਮਣ ਤੱਕ ਮੱਕੀ ਨਿਕਲੀ ਹੈ। ਠੀਕ ਠੀਕ ਠੀਕ। ਆਲੂ ਵੀ ਤਕਰੀਬਨ 150 ਬੋਰੀ ਤੱਕ ਅਸੀਂ ਕੱਢਿਆ ਜੀ। ਅੱਛਾ, ਹਾਂਜੀ। ਤੇ ਗੰਦਮ? ਗੰਦਮ ਐਤਕੀ ਬਹੁਤ ਅੱਛੀ ਰਹੀ ਆ, ਲੇਕਿਨ ਜ਼ਿਮੀਂਦਾਰ ਪਰੇਸ਼ਾਨ ਹੋਇਆ, ਵੇਚ ਨਹੀਂ ਸਕਿਆ। ਵੇਚ ਨਹੀਂ ਸਕਿਆ। ਬਾਰਦਾਨਾ ਨਹੀਂ ਉਹਨੂੰ ਮਿਲਿਆ। ਜੇ ਬਾਰਦਾਨਾ ਮਿਲਿਆ ਤਾਂ 15-20 ਦਿਨ ਪ੍ਰੋਸੈਸ 'ਚ ਗੁਜ਼ਰ ਗਏ, ਹਜੇ ਤੱਕ ਬਿੱਲ ਨਹੀਂ ਮਿਲ ਰਿਹਾ। ਅੱਛਾ, ਗੱਗੋ ਮੰਡੀ ਦਾ ਜਿਹੜਾ ਏਰੀਆ ਵੇ, ਇੱਥੇ ਪਾਣੀ ਕਿੰਨੀ ਗਹਿਰਾਈ ਤੇ ਵੇ? ਸਾਡੇ ਇੱਥੇ ਹੁਣ ਤਕਰੀਬਨ 70-75 ਫੁੱਟ ਤੇ ਹੈ ਜੀ। 75 ਪਾਣੀ ਆ ਜਾਂਦਾ ਜੀ, 75 ਪੀਣ ਵਾਲਾ ਸਾਫ਼ ਪਾਣੀ? ਜੀ, ਅਸੀਂ ਵੈਸੇ ਤਾਂ ਬੋਰ ਉਹ ਲਵਾ ਰਹੇ ਆ, ਮੈਰਸੀਬਲ ਪੰਪ ਲਵਾ ਰਹੇ ਆ। ਠੀਕ ਹੈ। ਉਹ ਤਕਰੀਬਨ 300 ਫੁੱਟ ਤੱਕ ਲੱਗ ਰਿਹਾ, ਅੱਛਾ, ਜਿਹੜਾ ਪੀਣ ਵਾਲਾ ਪਾਣੀ। ਠੀਕ ਹੈ। 250 ਫੁੱਟ ਤੱਕ ਠੀਕ ਤੇ ਹੈ। ਬੋਰ ਚੱਲ ਰਿਹਾ, 300 ਫੁੱਟ ਚੱਲ ਰਿਹਾ। ਠੀਕ ਹੈ। ਅੱਗੇ ਇੱਥੇ 150 ਫੁੱਟ ਬੋਰ ਸੀ ਤੇ ਪਾਣੀ ਪੀਣ ਵਾਲਾ ਸੀ, ਹਾਂ, ਹਾਂ। ਲੇਕਿਨ ਹੁਣ ਨਹੀਂ ਰਿਹਾ।
ਠੀਕ ਹੈ ਠੀਕ ਹੈ ਹਾਂਜੀ ਠੀਕ ਹੈ। ਹੁਣ ਤਕਰੀਬਨ 250 300 ਫੁੱਟ ਉਹ ਤੋਂ ਜਿਹੜਾ ਪਾਣੀ ਨਹੀਂ ਰਿਹਾ ਪੀਣ ਵਾਲਾ 100 ਫੁੱਟ ਤੇ 80 70 ਫੁੱਟ ਤੇ ਉਹ ਕੀ ਵਜ੍ਹਾ ਹੋਣੀ, ਗੰਦਾ ਪਾਣੀ ਕਿਉਂ ਹੋਇਆ? ਘੁੰਮਣ ਸਾਹਿਬ ਇਸ ਤਰ੍ਹਾਂ ਵਾ ਕਿ ਉਹ ਜਿਹੜਾ ਪਾਣੀ ਜਿਵੇਂ ਸਾਡੇ ਜ਼ਹਿਰੀਲੇ ਮਾਦੇ ਔਰ ਸਾਡੇ ਫਲਸ਼ ਸਿਸਟਮ ਗਟਰ ਸਿਸਟਮ ਜਿਹੜਾ ਹੈਗਾ ਹਾਂ 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 ਉਹ ਜਿਵੇਂ ਜਿਵੇਂ ਸਰਾਇਤ ਕਰ ਰਿਹਾ ਵਾ ਨੀਚੇ ਤੇ ਥੱਲੇ ਵਾਲਾ ਪਾਣੀ ਜਿਹੜਾ ਉਹ ਖਰਾਬ ਹੋ ਰਿਹਾ, ਆਲੂਦਾ ਹੋ ਰਿਹਾ। ਗੱਗੋ ਮੰਡੀ ਦੇ ਵਿੱਚ ਖਾਣ ਵਾਲੀ ਮਸ਼ਹੂਰ ਚੀਜ਼ ਕਿਹੜੀ? ਸਾਡੇ ਦੇਖਣ ਦੇ ਵਿੱਚ ਤੇ ਸਾਰੀ ਠੀਕ ਆ, ਤੇ ਸਵੀਟਸ ਬਹੁਤ ਅੱਛੀ ਮਿਲ ਜਾਂਦੀ ਆ। ਹਾਂ ਹਾਂ ਫਿਰ ਤੁਹਾਨੂੰ ਹੋਰ ਅੱਗੇ ਉਹ ਬਰਫੀ ਗੱਗੋ ਮੰਡੀ ਤੋਂ ਨਹੀਂ ਗਈ? ਹਾਂ ਬਹੁਤ ਅੱਛੀ ਸਵੀਟਸ ਆ, ਇੱਥੇ 2-3 ਘਰ ਹੈਗੇ ਆ ਜੱਟਾਂ ਦੀਆਂ, ਬਲਕਿ 2-3 ਬੈਕਰੀਆਂ ਇੱਥੇ, ਅੱਛਾ 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 ਤੇ ਬਹੁਤ ਅੱਛੀ ਸਵੀਟ ਬਣਾਉਂਦੇ ਆ ਉਹ। ਬੈਕਰੀ ਦਾ ਵੀ ਉਹਨਾਂ ਦਾ ਕੰਮ ਬਹੁਤ ਅੱਛਾ ਵਾਹ 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 ਵਾਹ। ਹਾਂਜੀ। ਅੱਛਾ ਗੱਗੋ ਮੰਡੀ ਦੀ ਮਸ਼ਹੂਰ ਸ਼ਖਸੀਅਤ ਕਿਹੜੀ? ਗੱਗੋ ਮੰਡੀ ਦੀ ਸ਼ਖਸੀਅਤ ਮਸ਼ਹੂਰ ਹੁਣ ਇਹ ਜਾਂ ਪਹਿਲਾਂ ਗੁਜ਼ਰ ਚੁੱਕੀ ਹੈ ਜਿਹੜੀ? ਸਾਡੇ ਗੱਗੋ ਮੰਡੀ ਤੋਂ ਹੀ ਇੱਥੇ ਆਪਣਾ ਸਾਡੇ ਐਮਪੀਏ ਸਾਹਿਬ ਵੀ ਇੱਥੇ ਨੇ। ਠੀਕ ਹੈ ਠੀਕ ਹੈ, ਤੇ ਯੂਸਫ ਸੇਲੀਆ ਐਮਪੀਏ ਜਿਹੜਾ ਇੱਥੋਂ ਗੱਗੋ ਮੰਡੀ ਹੈ। ਜੀ 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 ਠੀਕ ਹੈ, ਫਿਰ ਸਾਡਾ ਪਿੰਡ ਤੋਂ ਵੀ ਪੜੋਸ ਆ ਚੌਧਰੀ ਨਜ਼ੀਰ ਅਹਿਮਦ ਜੱਟ ਜਿਹੜਾ ਸਾਬਕ ਐਮਐਨਏ ਰਿਹਾ, ਠੀਕ ਉਸ ਦੀ ਬੇਟੀ ਹੁਣ ਐਮਐਨਏ ਚੌਧਰੀ ਆਸ਼ਾ ਨਜ਼ੀਰ ਜੱਟ। ਮਾਸ਼ਾਅੱਲਾ। ਠੀਕ ਆ, ਅਸੀਂ 241 ਦੇ ਆ, ਉਹ 239 ਦੇ ਆ। ਠੀਕ 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 ਹੈ ਠੀਕ ਜੀ, ਹਾਂਜੀ ਉਹ ਵੀ ਹੈ। ਬਾਕੀ ਤੁਸੀਂ ਦੇਖ ਲਓ ਕਿ ਬੂਰੇਵਾਲਾ 'ਚ ਅਸੀਂ ਪੈਂਦੇ, ਸਾਡੀ ਤਹਿਸੀਲ ਆ। ਜੀ ਜੀ ਜੀ। ਵਕਾਰੀ ਉਹਨੂੰ ਬੜੇ ਮਸ਼ਹੂਰ ਕ੍ਰਿਕਟਰ ਸੀ ਉਹ ਬੂਰੇਵਾਲਾ ਤੋਂ ਸੀ। ਅੱਛਾ 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 ਹਾਂਜੀ, ਠੀਕ। ਹਾਂਜੀ। ਅੱਛਾ ਇਹ ਜਿਹੜੇ ਬਾਜ਼ਾਰ 'ਚ ਬੈਠੇ ਆ ਇਹਦਾ ਬਾਜ਼ਾਰ ਦਾ ਕੀ ਨਾਮ? ਇਹ ਗੱਲਾਂ ਮੰਡੀ ਹੈ ਜੀ ਗੱਗੋ, ਇਹ ਬਾਜ਼ਾਰ ਦਾ ਨਾਮ ਹੀ ਹੈ ਇਹ ਗੱਲਾਂ ਮੰਡੀ। ਹਾਂਜੀ, ਇਹ ਸਾਰੀ ਗੱਲਾਂ ਮੰਡੀ ਹੈ। ਲਓ ਜੀ, ਮੈਂ ਤੁਹਾਡਾ ਆਪਣਾ ਅਵੈਸ ਘੁੰਮਣ ਸਿਆਲਕੋਟੀ। ਢਿੱਲੋਂ ਸਾਹਿਬ ਦੀਆਂ ਤੁਸੀਂ ਗੱਲਾਂ ਸੁਣੀਆਂ, ਯਕੀਨਨ ਤੁਹਾਨੂੰ ਗੱਗੋ ਮੰਡੀ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਤੁਹਾਨੂੰ ਸੁਣ ਕੇ ਬੜਾ ਅੱਛਾ ਲੱਗਾ ਹੋਵੇਗਾ। ਅਲੀ ਅਹਿਮਦ ਸਾਹਿਬ ਮੇਰੇ ਬੜੇ ਪਿਆਰ ਕਰਨ ਵਾਲੇ, ਮੇਰੇ ਨਾਲ ਬੜੀ ਮੁਹੱਬਤ ਕਰਦੇ ਨੇ। ਅਸੀਂ ਇਸ ਟਾਈਮ ਗੱਲਾਂ ਮੰਡੀ ਬਾਜ਼ਾਰ ਦੇ ਵਿੱਚ ਗੱਗੋ ਮੰਡੀ ਬੈਠੇ ਹਾਂ। ਸੋ ਅਲੀ ਅਹਿਮਦ ਢਿੱਲੋਂ ਸਾਹਿਬ ਨੂੰ ਅਵੈਸ ਘੁੰਮਣ ਸਿਆਲਕੋਟੀ ਨੂੰ ਇਜਾਜ਼ਤ ਦਿਓ, ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਮਿਹਰਬਾਨੀ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁல்லாਹ।